ਕਾਰਨ ਕੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੋਰ ਟੈਰਿਫ ਜੋ ਆ ਅਨਾਉਂਸ ਕੀਤੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਥ੍ਰੈਟ ਕੀਤਾ ਵੀ 200% ਟੈਰਿਫ ਉਹ ਯੂਰਪੀਅਨ ਐਲਕੋਹਲ ਦੇ ਉੱਤੇ ਲਾਉਣ ਜਾ ਰਹੇ ਆ। ਇੱਕ ਗੱਲ ਤਾਂ ਬਿਲਕੁਲ ਕਾਫੀ ਰਾਜ ਜੀ ਰਮਨ ਜੀ ਕਲੀਅਰ ਹੋਈ ਆ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਹੜੇ ਕਿਹੜੇ ਮੁਲਕ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਕਿੰਨਾ ਕਿੰਨਾ ਟੈਰਿਫ ਲਾ ਰਹੇ ਹੈਗੇ ਆ। ਇੰਡੀਆ ਵਾਲੇ ਕਿੰਨਾ ਲਾ ਰਹੇ, ਕੈਨੇਡਾ ਵਾਲੇ ਕਿੰਨਾ ਲਾ ਰਹੇ। ਸੋ ਇਸ ਰੌਲੇ ਰੱਪੇ ਦੇ ਵਿੱਚ ਇਹ ਤਾਂ ਜ਼ਰੂਰ ਐਕਸਪੋਜ਼ ਹੋ ਗਿਆ ਸਾਰਾ ਵੀ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਕਿੰਨਾ ਟੈਕਸ ਟੈਰਿਫ ਲੱਗਦਾ ਹੈਗਾ। ਸੋ ਟਰੰਪ ਹੁਣੀ ਇਹ ਕਹਿੰਦੇ ਆ ਵੀ ਬਿਲਕੁਲ ਈਵਨ ਗਰਾਊਂਡ ਹੋਣਾ ਚਾਹੀਦਾ ਹੈ ਵੀ ਠੀਕ ਆ, ਜੇ ਤੁਸੀਂ ਰਿਮੂਵ ਕਰ ਦੋਗੇ ਅਸੀਂ ਵੀ ਰਿਮੂਵ ਕਰ ਦਾਂਗੇ। ਪਰ ਇਹਦੇ ਨਾਲ ਕੀ ਹੋਇਆ ਵੀ ਸਟਾਕ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਉੱਪਰ ਥੱਲੇ ਹੋਇਆ ਹੈਗਾ ਤੇ ਅਨਰੈਸਟ ਵਾਲੀ ਸਿਚੁਏਸ਼ਨ ਬਣੀ ਆ। ਤੇ ਦੂਸਰਾ ਇਹ ਆ ਵੀ ਆਪਣੇ ਗੁਆਂਢੀ ਮੁਲਕ ਵੀ ਥੋੜੇ ਜਿਹਾ ਨਾਰਾਜ਼ ਹੋਏ ਆ, ਖਾਸ ਕਰਕੇ ਕੈਨੇਡਾ ਤੇ ਮੈਕਸੀਕੋ ਵਾਲੇ। ਅਮਰੀਕਾ ਟ੍ਰਿਲੀਅਨਸ ਆਫ ਡਾਲਰ ਦਾ ਸਮਾਨ ਜਿਹੜਾ ਉਹ ਖਪਤ ਕਰਦਾ ਆ। ਕੰਜ਼ਿਊਮਰ ਸਭ ਤੋਂ ਜ਼ਿਆਦਾ ਜਿਹੜਾ ਦੁਨੀਆ ਦੇ ਵਿੱਚ ਜੇ ਕਿਤੇ ਹੈ, ਜੇ ਮਨੀ ਵਾਈਜ਼ ਜੇ ਦੇਖਿਆ ਜਾਵੇ ਤਾਂ ਉਹ ਅਮਰੀਕਾ 'ਚ ਆ। ਸਭ ਤੋਂ ਜ਼ਿਆਦਾ ਮਨੀ ਜਿਹੜਾ ਉਹ ਸਪੈਂਡ ਕੀਤਾ ਜਿਹੜਾ ਜਾਂਦਾ ਆ ਅਮਰੀਕਾ ਦੇ ਦੁਆਰਾ। ਬੀਤੇ ਦਿਨਾਂ ਦੇ ਵਿੱਚ ਜਿਹੜੇ ਕਾਮਰਸ ਦੇ ਨਵੇਂ ਬਣੇ ਸਕੱਤਰ ਲੁਟਨਿਕ ਆ, ਉਹਨਾਂ ਦੀ ਇੱਕ ਇੰਟਰਵਿਊ ABC ਵਾਲਿਆਂ ਦੇ ਨਾਲ ਜਿਹੜੀ ਸੀਗੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ IRS ਨੂੰ ਅਬੋਲਿਸ਼ ਕਰਨ ਦਾ ਮਕਸਦ ਇਹ ਆ ਵੀ ਬਾਹਰੋਂ ਸਾਨੂੰ ਮਨੀ ਜਿਹੜੀ ਇਨਫ ਬਣੇ। ਐਕਸਟਰਨਲ ਜਿਹੜਾ ਰੈਵਨਿਊ ਸਿਸਟਮ ਦੀ ਸ਼ੁਰੂਆਤੀ ਦਿਨਾਂ 'ਚ ਗੱਲ ਚੱਲਦੀ ਸੀ ਵੀ ਉਹ ਇਨਫ ਮਨੀ ਹੋਵੇ ਵੀ ਲੋਕਾਂ ਨੂੰ ਟੈਕਸ ਨਾ ਦੇਣਾ ਪਵੇ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਜਿਹੜਾ $1.5 ਲੱਖ ਤੱਕ ਕੋਈ ਕਮਾਈ ਕਰਦਾ ਆ ਵੀ ਉਹਦੇ ਤੇ ਟੈਕਸ ਹੀ ਕੋਈ ਨਾ ਹੋਵੇ। ਕਹਿੰਦੇ ਵੀ ਅਸੀਂ ਆਦੀ ਇੰਨਾ ਕੁ ਹੋ ਚੁੱਕੇ ਆ ਟੈਕਸ ਜਿਹੜਾ ਉਹ ਦੇਣ ਦੇ ਵੀ ਆਪਾਂ ਨੂੰ ਲੱਗਦਾ ਆ ਵੀ ਇਹ ਤੋਂ ਬਗੈਰ ਸ਼ਾਇਦ ਗੁਜ਼ਾਰਾ ਜਿਹੜਾ ਉਹ ਨਹੀਂ ਹੋਣਾ। ਪਰ ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦੀ ਵਿਜ਼ਨ ਆ, ਪਾਲਿਸੀ ਆ, ਉਹਦੇ ਵਿੱਚ ਉਹ ਇਹ ਚਾਹੁੰਦੇ ਨੇ ਵੀ ਬਾਹਰੋਂ ਜਿਹੜਾ ਆ ਆਪਾਂ ਟੈਰਿਫ ਤੇ ਟੈਕਸ ਇੰਨਾ ਕੁ ਇਕੱਠਾ ਕਰ ਲਈਏ ਵੀ ਤੁਹਾਨੂੰ ਜਿਹੜਾ ਉਹ ਟੈਕਸ ਦੇਣ ਦੀ ਲੋੜ ਨਾ ਹੋਵੇ। ਜਦ ਉਹਨਾਂ ਨੂੰ ਵੀ ਰਿਸੈਸ਼ਨ ਬਾਰੇ ਸਵਾਲ ਪੁੱਛਿਆ ਗਿਆ ਸੀ, ਉਦਾਂ ਉਹਨਾਂ ਨੇ ਕਿਹਾ ਤਾਂ ਜ਼ਰੂਰ ਸੀਗਾ ਵੀ ਉਹਨੂੰ ਰੂਲ ਆਊਟ ਨਹੀਂ ਕਰਦੇ, ਪਰ ਉਹਨਾਂ ਨੇ ਟੈਰਿਫ ਦੇ ਬਾਬਤ ਇਹ ਕਿਹਾ ਸੀਗਾ ਵੀ ਅਸੀਂ ਇੰਨੀ ਕੁ ਜ਼ਿਆਦਾ ਅਮੀਰ ਹੋ ਜਾਣਾ, ਸਾਨੂੰ ਇਹ ਨਹੀਂ ਪਤਾ ਲੱਗਣਾ ਵੀ ਅਸੀਂ ਮਨੀ ਜਿਹੜੀ ਉਹ ਕਿੱਥੇ ਸਪੈਂਡ ਜਿਹੜੀ ਉਹ ਕਰਨੀ ਹੈ। ਸੋ ਕਹਿੰਦੇ ਵੀ ਅਸੀਂ ਅਮਰੀਕਾ ਦਾ ਬਜਟ ਇਸ ਟਾਈਮ ਬੈਲੈਂਸ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਤਾਂ ਜੋ ਜਿੰਨਾ ਇੱਥੇ ਖਰਚਾ ਆ ਓਨੀ ਜਿਹੜੀ ਕਮਾਈ ਹੋਵੇ ਤੇ ਬਾਹਰੋਂ ਜਿਹੜਾ ਆ ਰਿਹਾ ਆ ਉਸ ਦੇ ਉੱਤੇ ਜਿਹੜਾ ਆਪਾਂ ਗੁਜ਼ਾਰਾ ਕਰੀਏ। ਸੋ ਇਹ ਗੱਲਾਂ ਇਹ ਕਾਮਯਾਬ ਇਸ ਦੇ ਵਿੱਚ ਹੋ ਸਕਣਗੇ ਜਾਂ ਨਹੀਂ, ਇਹ ਤਾਂ ਆਉਂਦੇ 4 ਸਾਲਾਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਪਰ ਹਾਲ ਦੀ ਘੜੀ ਇਮੀਗ੍ਰੇਸ਼ਨ ਦੀ ਕ੍ਰੈਕਡਾਊਨ ਤੋਂ ਬਾਅਦ ਦੇ ਵਿੱਚ ਟ੍ਰੇਡ ਵਾਰ, ਟੈਰਿਫ ਵਾਰ ਜਿਹੜੀ ਉਹ ਇਸ ਟਾਈਮ ਕਹਿ ਸਕਦੇ ਆ ਵੀ ਆਪਣੀ ਚਰਮ ਸੀਮਾ ਦੇ ਉੱਤੇ ਜਿਹੜੀ ਉਹ ਪਹੁੰਚੀ ਪਈ ਆ। ਆਉਂਦੇ ਦਿਨਾਂ ਦੇ ਵਿੱਚ ਇਹੀ ਆ, ਸਵੇਰੇ ਟੈਰਿਫ ਲੱਗ ਜਾਂਦਾ, ਸ਼ਾਮੀ ਹਟ ਜਾਂਦਾ, ਕੱਲ ਨੂੰ ਫੇਰ ਕੋਈ ਨਵਾਂ ਲੱਗ ਜਾਂਦਾ, ਉਧਰੋਂ ਉਹ ਜਵਾਬੀ ਕਾਰਵਾਈ ਕਰ ਦਿੰਦੇ ਆ। ਸੋ ਇਸ ਟਾਈਮ ਟੈਰਿਫ ਜਿਹੜਾ ਸਾਰੇ ਪਾਸੇ ਹੋਈ ਪਈ ਹੈਗੀ ਆ। ਰਾਜਕਰਨ, ਜਿਹੜੀ ਆ ਤੇਰੀ ਗੱਲ ਹੈ ਵੀ ਇੰਨੇ ਪੈਸੇ ਆ ਜਾਣਗੇ ਵੀ ਪਤਾ ਹੀ ਨਹੀਂ ਲੱਗਣਾ ਕਿੱਥੇ ਰੱਖਣੇ ਆ, ਮੈਂ ਕਿਹਾ ਦਲਜੀਤ ਦੇ ਕਹਿਣ ਵਾਂਗੂ ਪੰਜਾਬੀ ਆ ਗਈ ਹੋਏ ਉਹ ਹੋ ਜਾਣੀ ਹੈ ਵੀ ਆਪਾਂ ਨੂੰ ਪਤਾ ਖਰਚਾ ਕਿੱਦਾਂ ਕਰਨਾ। ਨਹੀਂ, ਉਹ ਤਾਂ ਚਲੋ ਆਪਾਂ ਦੇਖਿਆ ਹੀ ਆ। ਹੁਣ ਜਦੋਂ ਹਾਲਾਤ ਜਿੱਦਾਂ ਦੇ ਬਣੇ ਪਏ ਇਕੋਨਮੀ ਦੇ, ਲੋਕਾਂ ਨੂੰ ਪਤਾ ਲੱਗ ਰਿਹਾ ਵੀ ਖਰਚਾ ਜ਼ਿਆਦਾ ਕਰ ਲਿਆ ਸੀਗਾ, ਵੀ ਘੱਟ ਕਰਦੇ ਤਾਂ ਚੰਗੇ ਰਹਿੰਦੇ ਜੀ। ਖਰਚਾ ਕਰਨਾ ਆਉਂਦਾ ਆਪਾਂ ਨੂੰ ਕੋਈ ਡੋਂਟ ਵਰੀ। ਚਲੋ ਠੀਕ ਹੈ ਜੀ। ਸੋ ਸਰੋਤਿਓ, ਹੁਣ ਆਪਾਂ ਟਰੱਕਿੰਗ ਵੱਲ